ਲਾਲਾ ਰਾਜ ਪਹਿਲਵਾਨ ਪਰੀ ਪੈਕਰ ਇਹ ਇਹਨਾਂ ਨੂੰ ਖਿਤਾਬ ਮਿਲਿਆ। ਤੇ ਜਿਹੜਾ ਕਿ ਮੁਕਾਬਲਾ ਹੋਣ ਜਾ ਰਿਹਾ ਸੀ ਸਿਆਲਕੋਟ ਧਰਤੀ ਤੇ ਦਰਸਰਾਏ ਮਹਾਰਾਜਾ ਸਾਹਿਬ ਜੰਮੂ ਕਸ਼ਮੀਰ ਮੋਰਖਾ 2 ਜਨਵਰੀ 1938 84 ਸਾਲ ਪੁਰਾਣਾ ਪੋਸਟਰ ਮੈਂ ਤੁਹਾਨੂੰ ਇਸ ਵੇਲੇ ਪੜ੍ਹ ਕੇ ਸੁਣਾ ਰਿਹਾ ਜੀ। ਉਸ ਵੇਲੇ ਦੇ ਜਿਹੜੇ ਵੱਡੇ ਪਹਿਲਵਾਨ ਸਨ ਜਿਨ੍ਹਾਂ ਦੇ ਦਰਮਿਆਨ ਸ਼ਾਹੀ ਦੰਗਲ ਹੋਣ ਜਾ ਰਿਹਾ ਸੀ, ਵਿੱਚ ਦੱਸਿਆ ਗਿਆ ਜੀ ਕਿ ਲਾਲਾ ਰਾਜ ਇਸ ਕੁਸ਼ਤੀ ਤੋਂ ਪਹਿਲੇ ਦਮਖਮ ਰੱਖਦਾ ਵੇ ਕਿਉਂਕਿ ਇੱਕ ਮੁਕਾਬਲਾ ਪਹਿਲੇ ਉਹ ਅਨਾਇਤ ਪਹਿਲਵਾਨ ਜੀ ਤੋਂ ਹਾਰ ਚੁੱਕੇ ਸਨ ਤੇ ਉਹ ਇਸ ਵੇਲੇ ਮਜ਼ੀਦ ਤਿਆਰੀ ਦੇ ਵਿੱਚ ਆਏ ਨੇ ਤੇ ਉਹਨਾਂ ਦੀ ਖਵਾਹਿਸ਼ ਜਾਂ ਉਹਨਾਂ ਦਾ ਜਜ਼ਬਾ ਰੱਖਦੇ ਨੇ ਕਿ ਮੈਂ ਇਸ ਦਫਾ ਪਛਾੜ ਦੇਵਾਂਗਾ ਅਨਾਇਤ ਪਹਿਲਵਾਨ ਜੀ ਨੂੰ। आगे लिखते हैं जी, लेकिन अनायत पहलवान उस्तादा वाला भी ताकत का पहाड़ है और उसकी काबिल तारीफ मशकीज़ा नुमा फवादी रानी आसानी से मुल्तानी खाने वाली नहीं है, जबकि लाला राज भी शीश नाग की तरह अपनी फितरत से बाज आने वाला नहीं है। इसके अलावा इस दंगल की हर एक जोड़ का पहलवान शाहजोरी लन्नत और शोहरत में बेमिसाल है। आगे जिसको दे मौला 84 साल में तुहानू पिछे लैके जा रहा हां, 84 साल पुराना पोस्टर। इस दंगल का 19वां मुकाबला सी जी फज्जा पहलवान पिसर खैराती पहलवान का पुत्र। इन्हां दी जोड़ सी जिस बंदे दे नाल, उन्हां दा नाम सी फौजा सिंह पहलवान, वो भी शागिर्द सन जी चुन्नी लाल पहलवान। इस दंगल की जिहड़ी फीस ही 2 रुपये फीस जी, बच्चों वास्ते 1 रुपया ते वड्डियां लई 2 रुपया। ਉਹਦੇ ਨਾਲ ही अगे लिखा जी दंगा फसाद करने वाले को हवाला पुलिस किया जाएगा। मतलब कि उस वेले भी मेलियां ठेलियां दे विच लड़ाई दा हो जाना कोई वड्डी गल नहीं सी, सो जिन्हों बकायदा लिख के मैंशन करना पैंदा सी कि भाई दंगे वाले बंदे ने, लड़ाई झगड़े वाले बंदे नूं असीं काबिल कबूल नहीं करांगे, उन्होंने हवाला पुलिस ते कर दिता जाएगा। तो ਉਹਦੇ ਨਾਲ ਥੱਲੇ ਲਿਖਿਆ ਜੀ ਮੁਫਤ ਖੋਰੇ ਤਸ਼ਰੀਫ ਲਾਣੇ की ਜ਼ਹਿਮਤ ਨਾ ਕਰੇ। मतलब ਜਿਹੜੇ ਵਿਦਆਊਟ ਟਿਕਟ ਦੰਗਲ ਵੇਖਣ ਦੀ ਖੁਆਇਸ਼ ਰੱਖਦੇ ਨੇ ਉਹ ਹਰਗਿਜ਼ ਨਾ ਇੱਥੇ ਆਣ। अस्सलाम वालेकुम जी, सत श्री अकाल, प्रणाम दोस्तों, मैं ਤੁਹਾਡਾ ਆਪਣਾ ਬੇਲੀ ਮਿੱਤਰ ਖਾਦਮ ਹੁਸੈਨ ਅੱਜ ਇੱਕ ਨਵੇਂ ਢੰਗ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਸਾਂਝਾ ਪੰਜਾਬ ਜੀ ਤੁਹਾਨੂੰ ਇਸ ਵੇਲੇ ਸਕਰੀਨ ਤੇ ਇੱਕ ਪੋਸਟ ਦਿਖਾ ਰਿਹਾ ਵੇ, ਇੱਕ ਪੁਰਾਣਾ ਅਖਬਾਰ ਦਾ ਇਸ਼ਤਿਹਾਰ ਦਿਖਾ ਰਿਹਾ ਹੈ ਜਿਹਦੇ ਵਿੱਚ ਆਪਣੇ ਦੌਰ ਦੇ ਬੜੇ ਹੀ ਮਸ਼ਹੂਰ ਪਹਿਲਵਾਨਾਂ ਦਾ ਜੋੜ ਦੰਗਲ ਇੱਕ ਕੁਸ਼ਤੀ ਉਹਦੇ ਬਾਰੇ ਇਸ਼ਤਿਹਾਰ ਹੈ ਜੀ। ਉਰਦੂ ਜ਼ੁਬਾਨ ਦੇ ਵਿੱਚ ਸਾਰਾ ਕੁਝ ਲਿਖਿਆ। ਸੋ ਸਾਡੇ ਜਿਹੜੇ ਚੜ੍ਹਦੇ ਪੰਜਾਬ ਦੇ ਸੰਗੀ ਸਾਥੀ ਨੇ ਉਹਨਾਂ ਦੀ ਰਹਿਨੁਮਾਈ ਕਰਦਿਆਂ ਹੋਇਆਂ ਮੈਂ ਸਾਰਾ ਕੁਝ ਪੜ੍ਹ ਕੇ ਦੱਸਾਂਗਾ ਇਸ ਇਸ਼ਤਿਹਾਰ ਤੇ ਇਸ ਪੋਸਟਰ ਤੇ ਕੀ ਕੁਝ ਲਿਖਿਆ ਜਾਂ ਫਿਰ ਉਹ ਕਿਹੜੇ ਪਹਿਲਵਾਨ ਨੇ ਜਿਨ੍ਹਾਂ ਦਾ ਜੋੜ ਹੋਣ ਜਾ ਰਿਹਾ। सब तो पहले जी लिखिया जी शाही चौधरी दंगल सियालकोट दरसराय महाराजा साहब जम्मू कश्मीर मोरखा 2 जनवरी 1938 बरोज इतवार दे दिहाड़े जोड़ दंगल होण जा रहा जी। और किन्हां दे दरमियान जोड़ होण जा रहा जी, मैं उन्हां दे नाम तुहानूं दसना वा। इस दंगल दा वड्डा जोड़ जी जिहदे विच 2 पहलवान अपने जमाने दे अपने वक्त दे बड़े मशहूर पहलवान ते बहुत वड्डे नाम, जिन्हां विच एक नाम सी जी शेरे बब्बर उस्तादां वाला अनायत पहलवान, ऐ शागिर्द सन जी चुन्नी लाल पहलवान 17 हिंद ते अनायत पहलवान जी सन जेड़े ऐ सन जी भतीजा उस्ताद करीम बख्श पहलवान उस्तादां वाले दे भतीजे सन जी रुस्तमे हिंद सियालकोट इन्हां नूं कहा गया। ते अनायत पहलवान और इन्हां दा जिहड़ा मुकाबला सी किन्हां नाल होण जा रिहा सी, इन्हां दे जिहड़े जोड़ दा बंदा सी ਉਹ ਸਨ ਜੀ ਪਰੀ ਪੈਕਰ ਲਾਲਾ ਰਾਜ ਪਹਿਲਵਾਨ, ਸ਼ਾਗਿਰਦ ਸਨ ਜੀ ਬਸਾ ਪਹਿਲਵਾਨ, ਤਾਂ ਰੁਸਤਮੇ ਹਿੰਦ ਲਾਹੌਰੀ ਇਹਨਾਂ ਨੂੰ ਕਿਹਾ ਗਿਆ ਜੀ। ਇਹਨਾਂ ਦੇ ਉਸਤਾਦ ਨੂੰ ਯਾਨੀ ਬਸਾ ਪਹਿਲਵਾਨ ਨੂੰ ਰੁਸਤਮੇ ਹਿੰਦ ਲਾਹੌਰੀ ਦਾ ਖਿਤਾਬ ਹਾਸਲ ਜੀ। ਲਾਲਾ ਰਾਜ ਪਹਿਲਵਾਨ ਪਰੀ ਪੈਕਰ ਇਹ ਇਹਨਾਂ ਨੂੰ ਖਿਤਾਬ ਮਿਲਿਆ। ਤੇ ਜਿਹੜਾ ਕਿ ਮੁਕਾਬਲਾ ਹੋਣ ਜਾ ਰਿਹਾ ਸੀ ਸਿਆਲਕੋਟ ਧਰਤੀ ਤੇ ਦਰਸਰਾਏ ਮਹਾਰਾਜਾ ਸਾਹਿਬ ਜੰਮੂ ਕਸ਼ਮੀਰ ਮੋਰਖਾ 2 ਜਨਵਰੀ 1938 84 ਸਾਲ ਪੁਰਾਣਾ ਪੋਸਟਰ ਮੈਂ ਤੁਹਾਨੂੰ ਇਸ ਵੇਲੇ ਪੜ੍ਹ ਕੇ ਸੁਣਾ ਰਿਹਾ ਜੀ। ਉਸ ਵੇਲੇ ਦੇ ਜਿਹੜੇ ਵੱਡੇ ਪਹਿਲਵਾਨ ਸਨ ਜਿਨ੍ਹਾਂ ਦੇ ਦਰਮਿਆਨ ਸ਼ਾਹੀ ਦੰਗਲ ਹੋਣ ਜਾ ਰਿਹਾ ਸੀ। ਇਸ ਪਾਸੇ ਲਿਖਿਆ ਜੀ ਇਸ ਸਰਕਲ ਦੇ ਵਿੱਚ ਮੁਨਸਫਾਨ ਦਾ ਫੈਸਲਾ ਹਤਮੀ ਹੋਗਾ, ਯਾਨੀ ਜਿਹੜੇ ਜੱਜ ਸਾਹਿਬਾਨ ਹੋਣਗੇ ਜਿਹੜੇ ਇਸ ਮੈਚ ਦੇ ਅੰਪਾਇਰ ਹੋਣਗੇ ਉਹਨਾਂ ਦਾ ਜਿਹੜਾ ਫੈਸਲਾ ਹੋਏਗਾ ਉਹ ਅਟਲ ਹੋਏਗਾ। ਠੀਕ ਹੈ ਜੀ। ਦੂਸਰੀ ਤਰਫ ਲਿਖਦੇ ਨੇ, ਮੈਂਸ਼ਨ ਕਰਦੇ ਨੇ ਕਿ ਦੰਗਲ ਦੀ ਜਿਹੜੀ ਕਾਰਵਾਈ ਉਹ ਠੀਕ
2 ਵਜੇ ਸ਼ੁਰੂ ਹੋ ਜਾਏਗੀ। ਠੀਕ ਹੈ ਜੀ। ਅੱਗੇ ਜਿਹੜੇ ਅੰਪਾਇਰ ਸਨ ਜੀ, ਪੋਸਟਰ ਦੇ ਉੱਤੇ ਜੋ ਨਾਮ ਮੈਂਸ਼ਨ ਨੇ, ਇਸ ਦੰਗਲ ਦੇ ਜਿਹੜੇ ਮੇਨ ਬੰਦੇ ਸਰਕਰਦਾ, ਆਪਣੇ ਵਕਤ ਦੇ ਬੜੇ ਮਸ਼ਹੂਰ ਪਹਿਲਵਾਨ, ਤੇ ਜਿਹੜਾ ਕਿ ਮੈਂ ਸਮਝਣਾ ਕਿਸੇ ਤਾਰੀਫ ਦੇ ਮੁਹਤਾਜ ਨਹੀਂ। ਪੁਰਾਣੇ ਲੋਕ ਬੜੀ ਚੰਗੀ ਤਰ੍ਹਾਂ ਇਹਨਾਂ ਨਾਵਾਂ ਤੋਂ ਵਾਕਿਫ ਜਿਹੜੇ ਪਹਿਲਵਾਨ ਸਨ ਜੀ, ਉਹਨਾਂ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਨਾਂ ਆਂਦਾ ਜੀ ਰਹੀਮ ਬਖਸ਼ ਪਹਿਲਵਾਨ ਸੁਲਤਾਨੀ ਵਾਲਾ ਰੁस्तम हिंद, اور دوسرا نام سی جی امان بخش پہلوان رستم ہند۔ ٹھیک ہے جی۔ تیسرا نام بھی مینشن کیتا گیا جی جناب مخدوم سید رمضان شاہ صاحب، سٹی انسپیکٹر پولیس سیالکوٹ۔ اے 3 بندے منتخب کیتے گئے جی اس دنگل دے جڑے امپائر، جڑے فیصلہ کرن گے جی کون جتیا تے کون ہاریا۔ تھلے مزید کچھ لکھدے نے، ਇਹਦੇ ਤੋਂ ਅੱਗੇ ਮੈਂ ਤੁਹਾਨੂੰ ਹੋਰ ਇਸ ਇਸ਼ਤਿਹਾਰ ਦੀ ਜਿਹੜੀ ਮੈਨੂੰ 2-4 ਚੀਜ਼ਾਂ ਬੜੀਆਂ ਇੰਟਰਸਟਿੰਗ ਲੱਗੀਆਂ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਲੋਕਾਂ ਨੂੰ ਮਦਊ ਕਰਨ ਵਾਸਤੇ ਜਿਹੜੇ ਲੋਕ ਕੁਸ਼ਤੀ ਵੇਖਣ ਵਾਲੇ ਸਨ, ਕੁਸ਼ਤੀ ਵੇਖਣ ਦਾ ਸ਼ੌਕ ਰੱਖਦੇ ਸਨ, ਕੁਝ ਚੀਜ਼ਾਂ ਉਹਨਾਂ ਵਾਸਤੇ ਇਹਨਾਂ ਨੇ ਮਤਵੱਜੋ ਉਹਨਾਂ ਨੂੰ ਖਬਰਦਾਰ ਕਰਦਿਆਂ ਹੋਇਆਂ ਚੀਜ਼ਾਂ ਲਿਖੀਆਂ ਨੇ ਕੁਝ کہ شائقین حضرات عنایت پہلوان استاداں والا شیر ببر سیالکوٹی اور لالا راج پہلوان پری پیکر لاہوری کی کانٹے دار کشتی دیکھنے سے اپنی آنکھوں کو محروم نہ رکھیے گا۔ عنایت پہلوان استاداں والا نامور پہلوان ہے جو پنجاب بھر کے اور ہندوستان کی ریاستوں میں نامی گرامی پہلوانوں کو گرا چکا ہے، اور سیالکوٹ کے تالاب شیخ مولا بخش بہت مشہور جگہ جی سیالکوٹ دی، اور سیالکوٹ کے تالاب شیخ مولا بخش میں لالا راج پہلوان پری پیکر کو پہلی کشتی میں شکست دے چکا ہے۔ ان دونوں نامور پہلوانوں یعنی کہ انہاں دا پہلے بھی کوئی مقابلہ ہو چکا ہے جی، ادا دسیا کہ لالا پری پیکر کو پہلے شکست ہو چکی ہے۔ ان دونوں نامور پہلوانوں کی دوسری بار کشتی سرائے مہاراجہ جموں کشمیر سیالکوٹ میں ہونا قرار پائی تھی، مگر دنگل سے چند ایام پہلے کچھ دن پہلا لالا راج پری پیکر سی انہاں دے جڑی ہاتھ دی کلائی سی تے پنجا نکل گیا، یعنی جداں سی کہنا کہ یارو کتے زور تانوں پتہ پہلوانی اکثر بیشتر اوقات زیادہ انجری رہندے سن، بہت میں سمجھنا ایک اوکھا پنڈ ہے جی، بہت ٹف مقابلہ سی، تو انہاں دا پنجا نکلن کر کے جڑی وجہ تو ہے جڑی کشتی بھی وہ ڈیلے ہو گئی، اگے پا دیتی گئی۔ لالا راج کی بجائے عنایت پہلوان کے سورت سنگھ پہلوان پسر ککر سنگھ پہلوان دیو ہند کی جوڑ باندھ دی گئی تھی۔ بعد لوگ کہندے سن جی کہ عنایت پہلوان اور لالا راج پہلوان جموں میں مہاراجہ کشمیر کے سامنے مار کا ارا ہوئے، لیکن یہ کشتی فیصلہ کن ثابت نہ ہو سکی۔ فن کشتی کے شائقین کی خواہش کو پذیر رائے بخشتے ہوئے ہم نے زر کثیر صرف کر کے ان دونوں پہلوانوں کی کشتی کرانے کا انتظام کیا ہے۔ وہ شائقین کشتی نہایت ہی خوش نصیب ہوں گے جو عنایت پہلوان استاداں والا شیر ببر سیالکوٹی اور لالا راج پری پیکر لاہوری کی پنجا آزمائی اور لڑنت کو جو میں پڑھ رہا جی بہت باریک لکھیا ہوئے، ہو سکتا میرے پڑھنے میں کوئی 1-2 لفظ دی غلطی ہوگی تو آپ دے لیے پہلے ہی معافی۔ اور لڑنت کو تیسری بار ملاحظہ فرمائیں گے۔ لالا یعنی کہ انہاں دی جڑی لڑائی سی یا انہاں دی مطلب جڑی کشتی سی تیسری بار ملاحظہ فرمان گے۔ لالا راج پہلوان پری پیکر لاہور کا مشہور معروف پہلوان ہے اور بڑے بڑے نامی گرامی پہلوانوں کو پچھاڑ چکا ہے۔ لاہور کے نامور پہلوان کالا پہلوان خراسیہ کو چاروں شانے چت کر کے پری پیکر کا خطاب حاصل کر چکا ہے۔ یعنی لاہور دے بہت نامور پہلوان سن جی، کالا پہلوان خراسیہ شاید لکھیا ہوئے، انہاں نو لالا راج پہلوان نے چت کیتا سی تا وہ جڑا پری پیکر ایک ٹائٹل سی کوئی خطاب سی جڑا انہوں نے اپنے نام کر لیا۔ ٹھیک ہے جی۔ عنایت پہلوان سادہ والا کو اپنے مخصوص داؤ ملتانی چند کر کے اپنی شخص کا بدلہ لینا چاہتا ہے، لیکن عنایت پہلوان وچ دسیا گیا جی کہ لالا راج اس کشتی تو پہلے دم خم رکھدا وے کیونکہ ایک مقابلہ پہلے عنایت پہلوان جی تو ہار چکے سن، تو اس ویلے مزید تیاری دے وچ آئے نے، تو انہاں دی خواہش ہے یا انہاں دا جذبہ رکھدے نے کہ میں اس دفعہ پچھاڑ دواں گا عنایت پہلوان جی نو۔ ٹھیک ہے جی، یہ مطلب چیزاں انہاں وچ انہاں دے جڑے
ਪਹਿਲਵਾਨਾਂ ਦੇ ਕੁਸ਼ਤੀ ਤੋਂ ਪਹਿਲੇ ਜਿਹੜੇ ਜਜ਼ਬਾਤ ਨੇ ਇਸ ਕੁਸ਼ਤੀ ਨੂੰ ਲੈ ਕੇ ਉਹ ਮੈਂਸ਼ਨ ਕੀਤੇ ਹੋਏ ਨੇ, ਠੀਕ ਹੈ, ਤਾਂ ਕਿ ਆਵਾਮ ਦੀ ਜਿਹੜੀ ਤਵੱਜੋ ਹੋਵੇ ਉਹ ਆਪਣੀ ਤਰਫ ਮਾਇਲ ਕਰ ਸਕਣ, ਤਾਂ ਕਿ ਇਸ ਦੰਗਲ ਨੂੰ ਮਜ਼ੀਦ ਕਰਾਊਡ ਨਾਲ ਭਰਿਆ ਜਾ ਸਕੇ। आगे लिखते हैं जी, लेकिन अनायत पहलवान उस्तादा वाला भी ताकत का पहाड़ है और उसकी काबिल तारीफ मशकीज़ा नुमा फवादी रानी आसानी से मुल्तानी खाने वाली नहीं है, जबकि लाला राज भी शीश नाग की तरह अपनी फितरत से बाज आने वाला नहीं है। इसके अलावा इस दंगल की हर एक जोड़ का पहलवान शाहजोरी लन्नत और शोहरत में बेमिसाल है, आगे जिसको दे मौला। ठीक है जी। ਇਹਦੇ ਨਾਲ ਥੱਲੇ ਕੇ ਲਿਖਿਆ ਜੀ, ਇਹ ਮੈਂ ਸਰਕਲ ਬਣਾ ਰਿਹਾ, ਤਫਸੀਲ ਜੋੜ ਟੋਟਲ 20 ਦੰਗਲ ਹੋਣ ਜਾ ਰਹੇ ਨੇ ਜੀ 2 ਜਨਵਰੀ 1938, ਯਾਨੀ 84 ਸਾਲ ਮੈਂ ਤੁਹਾਨੂੰ ਪਿੱਛੇ ਲੈ ਕੇ ਜਾ ਰਿਹਾ ਵਾਂ। 84 ਸਾਲ ਪੁਰਾਣਾ ਪੋਸਟਰ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ ਵਾਂ ਕਿ ਇਸ ਦਿਹਾੜੇ ਟੋਟਲ 20 ਦੰਗਲ ਹੋਏ, ਜਿਨ੍ਹਾਂ ਵਿੱਚ ਨੰਬਰ 1 ਤੇ ਜਿਹੜੀ ਵੱਡੀ ਜੋੜ ਸੀ ਉਹ ਸ਼ੇਰੇ ਬੱਬਰ ਸਿਆਲਕੋਟੀ ਅਨਾਇਤ ਪਹਿਲਵਾਨ ਜੀ, ਔਰ ਉਹਨਾਂ ਦੇ ਜਿਹੜੇ ਮੱਦੇ ਮੁਕਾਬਲ ਪਹਿਲਵਾਨ ਸਨ ਉਹ ਸਨ ਜੀ ਪਰੀ ਪੈਕਰ ਲਾਲਾ ਰਾਜ ਪਹਿਲਵਾਨ ਸ਼ਾਗਿਰਦ ਬਸਾ ਪਹਿਲਵਾਨ, ਔਰ ਚੁੰਨੀ ਲਾਲ ਦੇ ਸਫੇ ਅਵਲ ਦੇ ਜਿਹੜੇ ਪਹਿਲਵਾਨ ਸਨ ਅਨਾਇਤ ਪਹਿਲਵਾਨ ਸਨ। ਠੀਕ ਹੈ ਜੀ। ਦੂਸਰਾ ਦੰਗਲ ਜਿਹੜਾ ਹੋਣ ਜਾ ਰਿਹਾ ਵੇ ਉਹ ਮੈਂ ਤੁਹਾਨੂੰ ਸੁਣਾ ਰਿਹਾ ਜੇ, ਆਪਣਾ ਗੌਂਸਾ ਪਹਿਲਵਾਨ ਪਿਸਰ ਰਾਜਾ ਪਹਿਲਵਾਨ ਸਾਧੂ ਸ਼ਾगिर्द पहलवान लोहरिया का सोनी पहलवान अमृतसरी शागिर्द बल्लड़ पहलवान दियो हिंद के साथ। देखो जी कैसी एक वड्डी गल है, एक अगर किसी ने कोई मुकाबला हुंदा है ते ओदे नाल उस पहलवान दे नाल या ते फिर ओदे पिता जी दा नाम मेंशन हुंदा सी, ओदी वजह कि अगर ओदा पिता पहलवान, अगर ओदा पिता पहलवान नहीं तां फिर ओदे उस्ताद दा नाम लिखिया जांदा सी। तां तीसरा मुकाबला जी मियां सरदार मोहम्मद पहलवान शागिर्द सन जी अकालिया पहलवान दे, जिन्हां नूं रुस्तम हिंद जलालपुरी लिखिया जांदा सी। तां पूरन सिंह पहलवान शागिर्द लब्बा सिंह पहलवान, उन्हां दे नाल दा मुकाबला सी जी। अगे चौथा मुकाबला जी सरदार खान पहलवान बरकत पहलवान दे दरमियान सी। पंजवां मुकाबला शफी पहलवान मशीन मैन शागिर्द गामा पहलवान रुस्तम जमा, ते इन्हां दा मुकाबला सी जी इस्माइल मोची पहलवान शागिर्द गूंगा पहलवान बालियावाला 17 हिंद के साथ। ठीक है जी। गूंगा पहलवान जी दे शागिर्द सन इस्माइल। पंजवीं जोड़ इन्हां दे विच 6वीं जोड़ दे जिहड़े पहलवान सन जी ਉਹ ਤੁਹਾਨੂੰ ਮੈਂ ਦੱਸਣ ਜਾ ਰਿਹਾ ਵਾਂ। ਗੁਰਦੌਰ ਸਿੰਘ ਪਹਿਲਵਾਨ ਮਸਤ ਹਾਥੀ ਜਲੰਧਰੀਆ, ਵਾਹ ਜੀ ਵਾਹ, ਤੇ पोस्ती पहलवान बरादर बद्दू पहलवान जलंधरिया के साथ। अगे 7वां मुकाबला सी जी शरीफ पहलवान शागिर्द सन जी हैदर पहलवान, जिन्होंने 17 हिंद अमृतसरी भी कहा जाता सी। इन्हों का मुकाबला सी जमाला पहलवान दे नाल। शागिर्द सन जी है कल्लू पहलवान दे 17 हिंद अमृतसरी। यह भी 17 हिंद इन्हों के नामे टाइटल से जी अमृतसरी, अमृतसर के रहने वाले सन। हमीदा पहलवान पिशर मेहताब पहलवान लाहौरिया ते करमलाई इन्हों के मध्य मुकाबल से जड़ा उहदा नाम सी करमलाई पहलवान। अगे 9वां मुकाबला हुसैना पहलवान शागिर्द सन जी है बन्नू पहलवान 17 हिंद। इन्हों के मध्य मुकाबल से इन्हों का जोड़ जिन्हों का नाम सी कादर पहलवान पिशर हबीब पहलवान अमृतसरी। इस तरह जी 20 मुकाबले टोटल होए। ठीक है जी। इस दंगल दे विच अगे सारे नाम लिखे ने हाकम पहलवान राई। ठीक है। यह भी शागिर्द सन जी चुन्नी लाल दे। ठीक है जी। 17 हिंद सियालकोटी बहुत वड्डा नाम चुन्नी पहलवान जी दा। ठीक है जी। हाकम पहलवान दा मुकाबला होया जी, हाकम पहलवान दा मुकाबला होया जी मुहम्मद अली पहलवान दे नाल। 14वां मुकाबला सी जी करीम बख्श पहलवान पिसर बूटा पहलवान। ठीक है जी। बागड़ियां वाला फौजी पहलवान साइकलां वाला लाहौरिया दे नाल। ते 15वां मुकाबला सी सिंधी कसाई पहलवान सियालकोटिया ते हुसैना पहलवान राई अमृतसरिया दे नाल। 16वां मुकाबला सी जी बग्गा पहलवान शागिर्द नायद पहलवान सादा वाला दे सन जी। ते मुकाबला किन्हां नाल सी इन्हां दा ओ सी जी हबीब पहलवान जम्मू दे सन जी। ठीक है जी। मतलब बिफोर 1947 सियालकोट विच जिहड़ा दंगल हुंदा सी उत्थों अमृतसर तो जम्मू तो लाहौर तो बहुत बहुत दूरों पहलवान आया करते सन। 17वां पहलवान सी जी बिल्ला पहलवान ते ए रहन वाले सन जी महला कश्मीरी सियालकोट दे। इन्हां दा जिहड़ा मध्य मुकाबल सी इन्हां दा
ਜਿਨ੍ਹਾਂ ਦੇ ਨਾਲ ਜੋੜ ਸੀ, ਇਹਨਾਂ ਦਾ ਨਾਂ ਸੀ ਅਬਦੁਲ ਮਾਲਕ ਪਹਿਲਵਾਨ। ਠੀਕ ਹੈ ਜੀ। ਅੱਗੇ ਜੀ ਦਾਰੋ ਪਹਿਲਵਾਨ ਚਾਂਦੀ ਵਾਲਾ ਗੁਜਰਾਂਵਾਲੀਆ, ਇਹਨਾਂ ਦਾ ਮੁਕਾਬਲਾ ਸੀ ਬੱਗੂ ਗੋਜਰ ਪਹਿਲਵਾਨ ਦੇ ਨਾਲ। ਸ਼ਾਗਿਰਦ ਸਨ ਜੀ ਮੁਰਾਦ ਅਲੀ ਪਹਿਲਵਾਨ ਦੇ। ਅੱਗੇ ਜੂਨੀਆ ਮੁਕਾਬਲਾ ਸੀ ਫੱਜਾ ਪਹਿਲਵਾਨ ਪਿਸਰ ਖੈਰਾਤੀ ਪਹਿਲਵਾਨ ਜੀ। ਖੈਰਾਤੀ ਪਹਿਲਵਾਨ ਮੈਂ ਬਜ਼ੁਰਗਾਂ ਦੇ ਇੰਟਰਵਿਊ ਕੀਤੇ ਸਨ ਜੀ, ਤੇ ਖੈਰਾਤੀ ਪਹਿਲਵਾਨ ਦਾ ਵੀ ਮੈਨੂੰ ਨਾਮ ਸੁਣਨ ਨੂੰ ਮਿਲਿਆ। ਇਸ ਦੰਗਲ ਦਾ 19ਵਾਂ ਮੁਕਾਬਲਾ ਸੀ ਜੀ ਫੱਜਾ ਪਹਿਲਵਾਨ ਪਿਸਰ ਖੈਰਾਤੀ ਪਹਿਲਵਾਨ ਦਾ ਪੁੱਤਰ। ਇਹਨਾਂ ਦੀ ਜੋੜ ਸੀ ਜਿਸ ਬੰਦੇ ਦੇ ਨਾਲ, ਉਹਨਾਂ ਦਾ ਨਾਮ ਸੀ ਫੌਜਾ ਸਿੰਘ ਪਹਿਲਵਾਨ, ਉਹ ਵੀ ਸ਼ਾਗਿਰਦ ਸਨ ਜੀ ਚੁੰਨੀ ਲਾਲ ਪਹਿਲਵਾਨ। ਆਖਰੀ ਮੁਕਾਬਲਾ ਇਸ ਦੰਗਲ ਦਾ 20ਵਾਂ ਮੁਕਾਬਲਾ ਤਾਵਲਾ ਪਹਿਲਵਾਨ ਪਿਸਰ ਫਤਿਹ ਮੁਹੰਮਦ, ਤੇ ਇਹਨਾਂ ਦੇ ਮੱਦੇ ਮੁਕਾਬਲ ਸਨ ਜੀ ਖੈਰਦੀਨ ਪਹਿਲਵਾਨ ਲਾਲ ਕੁर्ती वाला के साथ। ਇਹ ਸੀ ਜੀ ਇਸ ਦੰਗਲ ਦੀ ਸਾਰੀ ਰਿਪੋਰਟ, ਸਾਰੀ ਤਫਸੀਲ ਜਿਹੜੀ ਮੈਂ ਤੁਹਾਨੂੰ ਸਾਰੀ ਪੜ੍ਹ ਕੇ ਸੁਣਾਈ। ਇੰਟਰਸਟਿਡ ਚੀਜ਼ਾਂ ਨੇ ਜਿਹੜੀਆਂ ਇਸ ਇਸ਼ਤਿਹਾਰ ਦੇ ਵਿੱਚ, ਇਹ ਵੇਖੋ ਜੀ, ਇਹ ਮੈਂ ਤੁਹਾਨੂੰ ਸਰਕਲ ਕਰਕੇ ਬਣਾ ਕੇ ਦੱਸ ਰਿਹਾ ਜੀ। ਇਸ ਦੰਗਲ ਦੀ ਜਿਹੜੀ ਫੀਸ ਸੀ 2 ਰੁਪਏ ਫੀਸ ਸੀ ਜੀ। ਬੱਚਿਆਂ ਵਾਸਤੇ 1 ਰੁਪਇਆ ਤੇ ਵੱਡਿਆਂ ਲਈ 2 ਰੁਪਇਆ। ਤੇ ਉਹਦੇ ਨਾਲ ਹੀ ਅੱਗੇ ਲਿਖਿਆ ਜੀ ਦੰਗਾ ਫਸਾਦ ਕਰਨੇ ਵਾਲੇ ਕੋ ਹਵਾਲਾ ਪੁਲਿਸ किया ਜਾਏਗਾ। ਮਤਲਬ ਕਿ ਉਸ ਵੇਲੇ ਵੀ ਮੇਲਿਆਂ ਠੇਲਿਆਂ ਦੇ ਵਿੱਚ ਲੜਾਈ ਦਾ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਸੀ। ਸੋ ਜਿਹਨੂੰ ਬਕਾਇਦਾ ਲਿਖ ਕੇ ਮੈਂਸ਼ਨ ਕਰਨਾ ਪੈਂਦਾ ਸੀ ਕਿ ਭਾਈ ਦੰਗੇ ਵਾਲੇ ਬੰਦੇ ਨੇ, ਲੜਾਈ ਝਗੜੇ ਵਾਲੇ ਬੰਦੇ ਨੂੰ ਅਸੀਂ ਕਾਬਲੇ ਕਬੂਲ ਨਹੀਂ ਕਰਾਂਗੇ, ਉਹਨੂੰ ਹਵਾਲਾ ਪੁਲਿਸ ਤੇ ਕਰ ਦਿੱਤਾ ਜਾਏਗਾ। ਤੇ ਉਹਦੇ ਨਾਲ ਹੀ ਥੱਲੇ ਲਿਖਿਆ ਜੀ ਮੁਫਤ ਖੋਰੇ ਤਸ਼ਰੀਫ ਲਾਣੇ की ਜ਼ਹਿਮਤ ਨਾ ਕਰੇ। ਮਤਲਬ ਜਿਹੜੇ ਵਿਦਆਊਟ ਟਿਕਟ ਦੰਗਲ ਵੇਖਣ ਦੀ ਖੁਆਇਸ਼ ਰੱਖਦੇ ਨੇ ਉਹ ਹਰਗਿਜ਼ ਨਾ ਇੱਥੇ ਆਣ। ਹਾਂਜੀ, ਇਹ ਚੀਜ਼ਾਂ ਨੇ ਜੀ। ਇਸ ਪੋਸਟਰ ਨੂੰ ਜੀ ਜਿਨ੍ਹਾਂ ਨੇ ਡਿਜ਼ਾਈਨ ਕੀਤਾ ਉਹ ਇਨਕਲਾਬ ਪ੍ਰੈਸ ਮੋਰੀ ਗੇਟ ਲਾਹੌਰ ਤੋਂ, ਠੀਕ ਹੈ ਜੀ, ਉਹਨਾਂ ਦੀ ਤਰਫੋਂ ਪਬਲਿਸ਼ ਹੋਇਆ। ਤੇ ਇਹ ਸੀ ਜੀ ਇੱਕ ਪੁਰਾਣੇ ਵੇਲੇ ਦੀ ਇੱਕ ਯਾਦਗਾਰ ਨਿਸ਼ਾਨੀ ਪੋਸਟਰ ਦੀ ਸੂਰਤ 'ਚ ਜੋ ਮੈਂ ਤੁਹਾਡੇ ਅੱਗੇ ਰੱਖੀ, ਇਹਨੂੰ ਪੜ੍ਹ ਕੇ ਸੁਣਾਇਆ। ਤੇ ਇਸ ਕੁਸ਼ਤੀ ਦਾ ਜਿਹੜਾ ਵੱਡਾ ਜੋੜ ਸੀ, ਜਿਹੜਾ ਰਿਜ਼ਲਟ ਸੀ, ਤੇ ਉਹ ਪਤਾ ਅਸੀਂ ਕੀਤਾ ਤੇ ਸਾਨੂੰ ਇਹ ਵੀ ਉਹ ਪਤਾ ਚੱਲਿਆ ਕਿ ਦੂਸਰੀ ਕੁਸ਼ਤੀ ਵੀ ਸ਼ੇਰੇ ਬੱਬਰ ਉਸਤਾਦਾਂ ਵਾਲਾ ਨਾਇਤ ਪਹਿਲਵਾਨ ਜੀ ਦੇ ਨਾਂ ਰਹੀ। ਉਹਨਾਂ ਨੇ ਦੂਸਰੀ ਦਫਾ ਪਰੀ ਪੈਕਰ ਲਾਲਾ ਰਾਜ ਪਹਿਲਵਾਨ, ਜਿਹੜਾ ਕਿ ਸ਼ਾਗਿਰਦ ਸਨ ਜੀ ਬਸਾ ਪਹਿਲਵਾਨ, ਉਹਨਾਂ ਨੂੰ ਪਛਾੜ ਦਿੱਤਾ। ਇਹ ਰਹੀ ਜੀ ਅੱਜ ਦੀ ਤਸਵੀਰ। ਬਾਕੀ ਮਜ਼ੀਦ ਪੋਸਟਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਮਜ਼ੀਦ ਪੋਸਟਰ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ। ਮੈਂ ਉਮੀਦ ਕਰਦਾ ਕਿ ਇਹ ਇੱਕ ਨਵੇਕਲਾ ਅੰਦਾਜ਼ ਤੁਹਾਨੂੰ ਸਾਡਾ ਪਸੰਦ ਆਇਆ ਹੋਵੇਗਾ। ਆਪਣੀਆਂ ਦੁਆਵਾਂ ਅਰਦਾਸਾਂ ਦੇ ਵਿੱਚ ਯਾਦ ਰੱਖਿਆ ਜੀ, ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਤਾਂ ਕਿ ਇਹ ਸਾਡੀ ਜਿਹੜੀ ਇੱਕ ਹਿਸਟੋਰੀਕਲ ਪੋਸਟਰ ਜਿਹੜਾ ਉਹਨਾਂ ਤੱਕ ਵੀ ਪਹੁੰਚ ਸਕੇ। ਕੋ ਪੁਰਾਣੇ ਵਕਤ ਦੇ ਵਿੱਚ ਕੀ ਤਰੀਕਾਕਾਰ ਸੀ, ਕਿੱਦਾਂ ਲੋਕ ਐਡਵਰਟਾਈਜ਼ ਕਰਦੇ ਸਨ। ਹਾਂਜੀ, ਉਮੀਦ ਕਰਦੇ ਹਾਂ ਸਾਡੀ ਕੋਸ਼ਿਸ਼ ਤੁਹਾਨੂੰ ਬਹੁਤ ਵਧੀਆ ਲੱਗੀ ਹੋਏਗੀ। ਇਹਦੇ ਨਾਲ ਜੀ ਆਪਣੀ ਦੁਆਵਾਂ ਅਰਦਾਸਾਂ ਵਿੱਚ ਯਾਦ ਰੱਖਿਆ ਜੀ। ਬਹੁਤ ਸ਼ੁਕਰੀਆ।